ਭਾਰਤ ਵਿੱਚ ਗ੍ਰਿਫਤਾਰ ਮੁਸਲਿਮ ਪੱਤਰਕਾਰ ਸਦੀਕੀ ਕੱਪਨ ਦੀ ਜ਼ਮਾਨਤ ਹੋਈ ਮਨਜ਼ੂਰ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿੱਖਾਂ ਨੂੰ ਭਾਰਤ ਵਿੱਚ ਵੱਡੇ ਹਮਲੇ ਲਈ ਤਿਆਰ ਰਹਿਣ ਵਾਸਤੇ ਕਿਹਾ। ਹੜ੍ਹਾਂ ਦੀ ਮਾਰ ਝੱਲ ਰਹੇ ਪਾਕਿਸਤਾਨ ਦੀ ਸਾਰ ਲੈਣ ਪਹੁੰਚੇ UN ਮੁਖੀ। ਚੀਨ ਭਾਰਤ ਇੱਕ ਵਿਵਾਦਿਤ ਪੁਆਇੰਟ ਤੋਂ ਫੌਜਾਂ ਪਿੱਛੇ ਹਟਾਉਣ ਲਈ ਹੋਏ ਸਹਿਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਹੁਣ ਖਬਰਾਂ ਦੇ ਵਿਸਥਾਰ ਵੱਲ ਚੱਲਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੱਤਰਕਾਰ ਸਦੀਕੀ ਕੱਪਨ ਦੀ। ਮੁਸਲਮਾਨ ਪੱਤਰਕਾਰ ਸਦੀਕੀ ਕੱਪਨ ਕੇਰਲਾ ਨਾਲ ਸੰਬੰਧਿਤ ਨੇ, ਜਿਨ੍ਹਾਂ ਨੂੰ 2020 ਦੇ ਵਿੱਚ ਯੂਪੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ UAPA ਦੇ ਅਧੀਨ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਸੀ। ਅੱਜ ਸੁਪਰੀਮ ਕੋਰਟ ਨੇ ਸਦੀਕੀ ਕੱਪਨ ਨੂੰ ਜ਼ਮਾਨਤ ਦੇ ਦਿੱਤੀ ਆ ਅਤੇ ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਸਦੀਕੀ ਕੱਪਨ 'ਤੇ ਲਾਈਆਂ ਨੇ। ਦੱਸਦੇ ਹਾਂ ਕਿ ਜਦੋਂ ਸਦੀਕੀ ਕੱਪਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਹਾਥਰਸ ਜਿਹੜਾ ਸਮੂਹਕ ਜਬਰ ਜਨਾਹ ਹੋਇਆ ਸੀ ਉਸ ਦਾ ਮਾਮਲਾ ਸੀ ਅਤੇ ਪੁਲਿਸ ਨੇ ਇਹ ਦੋਸ਼ ਲਾਇਆ ਸੀ ਕਿ ਸਦੀਕੀ ਕੱਪਨ ਕੁਝ ਅੱਤਵਾਦੀ ਸਮੂਹਾਂ ਦੇ ਕਹਿਣ ਦੇ ਉੱਤੇ ਇਸ ਮਾਮਲੇ ਦੀ ਕਵਰੇਜ ਕਰਨ ਲਈ ਜਾ ਰਹੇ ਨੇ। ਇਹ ਮਾਮਲਾ ਬੜਾ ਗੰਭੀਰ ਸੀ, ਜਿੱਥੇ ਇੱਕ 19 ਸਾਲਾ ਦਲਿਤ ਮੁਟਿਆਰ ਦਾ 4 ਉੱਚ ਜਾਤੀ ਹਿੰਦੂਆਂ ਵੱਲੋਂ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ ਅਤੇ ਕੁਝ ਦਿਨਾਂ ਤੋਂ ਬਾਅਦ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਇਸ ਕੁੜੀ ਦੀ ਮੌਤ ਹੋ ਗਈ ਸੀ। ਸੁਪਰੀਮ ਕੋਰਟ ਨੇ ਪੱਤਰਕਾਰ ਸਦੀਕੀ ਕੱਪਨ ਦੀ ਜ਼ਮਾਨਤ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਉਸ ਨੂੰ ਸਾਲ 2020 ਵਿੱਚ ਹਾਥਰਸ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ। ਚੀਫ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕੱਪਨ ਨੂੰ ਉੱਤਰ ਪ੍ਰਦੇਸ਼ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਅਗਲੇ 6 ਹਫ਼ਤਿਆਂ ਤੱਕ ਦਿੱਲੀ ਵਿੱਚ ਰਹਿਣ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਉਸ 'ਤੇ ਕੁਝ ਸ਼ਰਤਾਂ ਲਗਾਈਆਂ ਹਨ, ਜਿਸ 'ਚ ਉਸ ਨੂੰ ਆਪਣਾ ਪਾਸਪੋਰਟ ਸੌਂਪਣ ਅਤੇ ਹਰ ਸੋਮਵਾਰ ਨੂੰ ਪੁਲਿਸ ਸਟੇਸ਼ਨ 'ਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਯੂਪੀ ਪੁਲਿਸ ਨੇ ਦੋਸ਼ ਲਾਇਆ ਸੀ ਕਿ ਪੱਤਰਕਾਰ ਕੱਪਨ ਦਾ ਸਬੰਧ ਪੋਪੂਲਰ ਫਰੰਟ ਆਫ ਇੰਡੀਆ ਜਥੇਬੰਦੀ ਨਾਲ ਹੈ। ਪੁਲਿਸ ਨੇ ਦੋਸ਼ ਲਾਇਆ ਸੀ ਕਿ ਕੱਪਨ ਅੱਤਵਾਦੀ ਸਮੂਹ ਦੇ ਕਹਿਣ 'ਤੇ ਹਾਥਰਸ ਕਵਰੇਜ ਕਰਨ ਜਾ ਰਿਹਾ ਸੀ, ਜਿਸ ਦਾ ਨਿਸ਼ਾਨਾ ਸਮਾਜ ਵਿੱਚ ਅਸ਼ਾਂਤੀ ਫੈਲਾਉਣਾ ਸੀ। 14 ਸਤੰਬਰ 2020 ਨੂੰ ਯੂਪੀ ਦੇ ਹਾਥਰਸ ਵਿੱਚ ਇੱਕ 19 ਸਾਲਾ ਦਲਿਤ ਕੁੜੀ ਦਾ ਉੱਚ ਜਾਤੀ ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ, ਜਿਸ ਤੋਂ 2 ਹਫ਼ਤਿਆਂ ਬਾਅਦ ਦਿੱਲੀ ਦੇ ਹਸਪਤਾਲ ਵਿੱਚ ਉਸ ਕੁੜੀ ਦੀ ਮੌਤ ਹੋ ਗਈ ਸੀ। ਪੁਲਿਸ 'ਤੇ ਦੋਸ਼ ਲੱਗਿਆ ਸੀ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਜਬਰਨ ਕੁੜੀ ਦਾ ਸੰਸਕਾਰ ਕਰਵਾ ਦਿੱਤਾ ਸੀ। ਸਿੱਖ ਜਥੇਬੰਦੀਆਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਮੰਗ ਚੁੱਕ ਰਹੀਆਂ ਨੇ, ਪਰ ਭਾਰਤ ਸਰਕਾਰ ਜਿਹੜੀ ਹੈ ਇਸ ਬਾਰੇ ਕੋਈ ਵੀ ਅਮਲੀ ਫੈਸਲਾ ਨਹੀਂ ਲੈ ਰਹੀ ਆ। ਅਤੇ ਹੁਣ ਜਥੇਦਾਰ ਰਣਜੀਤ ਸਿੰਘ ਦਾ ਜਿਹੜਾ ਦਲ ਆ ਉਹਨਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਹ ਮੰਗ ਚੁੱਕੀ ਗਈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਉਹ ਜਲਦ ਤੋਂ ਜਲਦ ਕਰਵਾਈ ਜਾਵੇ। ਅਤੇ ਇਸ ਸੰਬੰਧੀ ਉਹਨਾਂ ਕਿਹਾ ਕਿ ਉਹ ਗਵਰਨਰ ਨੂੰ ਵੀ ਮਿਲਣ ਜਾ ਰਹੇ ਨੇ ਅਤੇ ਜੇ ਸਰਕਾਰ ਇਸ ਬਾਰੇ ਫੈਸਲਾ ਨਹੀਂ ਲੈਂਦੀ ਤਾਂ 24 ਸਤੰਬਰ ਨੂੰ ਉਹਨਾਂ ਨੇ ਇੱਕ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕਰਨ ਦਾ ਐਲਾਨ ਕੀਤਾ ਹੈ। ਅਸੀਂ ਤੁਹਾਡੇ ਥਰੂ ਗਵਰਨਰ ਪੰਜਾਬ ਜਿਹੜੇ ਕਿ ਦੋਵਾਂ ਸਰਕਾਰਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਇੱਕ ਅਪੀਲ ਕਰਨ ਜਾ ਰਹੇ ਹਾਂ ਕਿ ਅਸੀਂ ਬਾਰ-ਬਾਰ ਪ੍ਰੈਸ ਰਾਹੀਂ ਅਪੀਲਾਂ ਕਰਕੇ ਆਪਣੀਆਂ ਕਾਨਫਰੰਸਾਂ ਦੇ ਵਿੱਚ ਅਪੀਲਾਂ ਕੀਤੀਆਂ ਦੋਵਾਂ ਸਰਕਾਰਾਂ ਨੂੰ ਕਿ 12 ਸਾਲ ਹੋ ਚੁੱਕੇ ਨੇ, ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ। ਜਿਹੜਾ ਜਿਸ ਵਿਅਕਤੀ ਨੂੰ, ਜਿਸ ਪਰਿਵਾਰ ਨੂੰ 2 ਵਿਧਾਨ ਸਭਾਵਾਂ ਦੇ ਵਿੱਚ, 2 ਵਿਧਾਨ ਸਭਾ ਦੇ ਇਲੈਕਸ਼ਨਾਂ 'ਚ, 2 ਲੋਕ ਸਭਾ ਦੇ ਇਲੈਕਸ਼ਨਾਂ 'ਚ, ਇੱਕ 22 ਇਲੈਕਸ਼ਨਾਂ 'ਚ ਚੰਗੀ ਤਰ੍ਹਾਂ ਧੂਲ ਚਟਾਈ ਲੋਕਾਂ ਨੇ ਉਹਨੂੰ ਜਬਰੀ ਕਬਜ਼ਾ ਕਰਵਾਇਆ ਹੋਇਆ ਪ੍ਰਬੰਧਕ ਕਮੇਟੀ ਤੇ। ਅਤੇ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਏ ਦਾ ਬਜਟ ਜਿਹੜਾ ਉਹ ਖੇਹ ਖਰਾਬ ਕਰ ਰਿਹਾ। ਸਾਡੇ ਬੱਚਿਆਂ ਦੇ ਕੰਮ ਨਹੀਂ ਆ ਰਿਹਾ, ਕਿਸੇ ਲੋੜਵੰਦ ਦੇ ਕੰਮ ਨਹੀਂ ਆ ਰਿਹਾ, ਕਿਸੇ ਬਿਮਾਰ ਦੇ ਕੰਮ ਨਹੀਂ ਆ ਰਿਹਾ। ਸਾਡੀ ਐਜੂਕੇਸ਼ਨ ਤਬਾਹ ਹੋਈ ਪਈ ਆ। ਉਹ ਬਾਰ-ਬਾਰ ਅਸੀਂ ਅਪੀਲਾਂ ਕਰਦੇ ਹਾਂ ਕਿ ਇਮੀਡੀਏਟਲੀ ਇਲੈਕਸ਼ਨ ਹੋਣੇ ਚਾਹੀਦੇ, ਜਿਵੇਂ ਵਿਧਾਨ ਸਭਾ ਦੇ ਹੁੰਦੇ, ਜਿਵੇਂ ਲੋਕ ਸਭਾ ਦੇ ਹੁੰਦੇ। ਉਹ ਖਾਸ ਕਰਕੇ 1.5 ਸਾਲ ਪਹਿਲਾਂ ਦਾ ਸੈਂਟਰ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨਿਯੁਕਤ ਕੀਤਾ ਹੋਇਆ। ਤੋਂ ਪਹਿਲਾਂ ਤਾਂ ਕਾਂਗਰਸ ਸਰਕਾਰ ਮਿਲੀ ਹੋਈ ਸੀ ਬਾਦਲ ਨਾਲ। ਜਦੋਂ ਕਾਂਗਰਸ ਸਰਕਾਰ ਉਹਨੂੰ ਦਫ਼ਤਰ ਹੀ ਨਹੀਂ ਦੇ ਰਹੀ, ਕਦੀ ਰੈਨੋਵੇਟ ਹੋ ਰਿਹਾ, ਕਦੀ ਕੁਛ ਹੋ ਰਿਹਾ। ਅਤੇ ਜਦੋਂ ਜਾਣ ਲੱਗੀ ਸਰਕਾਰ ਉਦੋਂ ਦਫ਼ਤਰ ਮਿਲਿਆ, ਅਤੇ ਜਦੋਂ ਦਫ਼ਤਰ ਮਿਲਿਆ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ, ਜਿਸ ਤੋਂ ਸਾਨੂੰ ਉਮੀਦਾਂ ਸਨ, ਉਸ ਸਰਕਾਰ ਨੇ ਅਜੇ ਤੱਕ ਇਲੈਕਸ਼ਨ ਕਮਿਸ਼ਨ ਨੂੰ ਸਟਾਫ ਨਹੀਂ ਦਿੱਤਾ ਕੰਮ ਕਰਨ ਲਈ।
ਇਹ ਵੋਟਾਂ ਕਦੋਂ ਬਣਨਗੀਆਂ, ਕਦੋਂ ਇਹ ਇਲੈਕਸ਼ਨ ਹੋਊਗੀ, ਕਦੋਂ ਇਹ ਸਾਡੀ ਸਿੱਖ ਕੌਮ ਦੇ ਨਾਲ ਜਿਹੜਾ ਭੱਦਾ ਮਜ਼ਾਕ ਕਰ ਰਹੀਆਂ ਸਰਕਾਰਾਂ ਦੋਵੇਂ, ਉਹਨਾਂ ਨੂੰ ਗਵਰਨਰ ਸਾਹਿਬ ਇੱਕ ਮੈਸੇਜ ਦੇਣ ਕਿ ਕੌਮ ਦੇ ਨਾਲ ਖਿਲਵਾੜ ਨਾ ਕਰੋ, ਮਜ਼ਾਕ ਨਾ ਕਰੋ, ਕੌਮ ਨੂੰ ਬੇਸਹਾਰਾ ਨਾ ਸਮਝੋ, ਕੌਮ ਨੂੰ ਐਜੀਟੇਸ਼ਨ ਦੇ ਵਿੱਚ ਬਾਰ-ਬਾਰ ਧੱਕ ਦਿਓ ਤੁਸੀਂ। ਇਹ ਬਹੁਤ ਮਾੜੀ ਗੱਲ ਹੈ। तो ਅਸੀਂ ਦੋਵਾਂ ਸਰਕਾਰਾਂ ਨੂੰ ਗਵਰਨਰ ਸਾਹਿਬ ਦੇ ਥਰੂ ਇਹ ਅਪੀਲ ਕਰਦੇ ਹਾਂ ਕਿ ਇਮੀਡੀਏਟਲੀ ਵੋਟਾਂ ਬਣਨ, ਇਮੀਡੀਏਟਲੀ ਇਲੈਕਸ਼ਨ ਕਮਿਸ਼ਨ ਹੋਂਦ ਵਿੱਚ ਆਇਆ ਜਿਹੜਾ ਉਹ ਕੰਮ ਕਰੇ ਤੇ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੋਣ ਜਿਹਦੇ ਵਿੱਚ ਸਾਡੀ ਨਵੀਂ ਲੀਡਰਸ਼ਿਪ ਉੱਭਰ ਕੇ ਆਵੇ ਕਿ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆਪਣੇ ਪਲੇਟਫਾਰਮ ਦਾ ਇਸਤੇਮਾਲ ਕਰੇ। ਪਲੇਟਫਾਰਮ ਸਾਡਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਇਹ ਸਾਡੇ ਪਲੇਟਫਾਰਮ ਨੇ ਸਿੱਖ ਕੌਮ ਦੇ, ਤੇ ਸਿੱਖ ਕੌਮ ਅੱਜ ਉਹਨਾਂ ਨਾਲੋਂ ਟੁੱਟੀ ਹੋਈ ਹੈ। ਅੱਜ ਨਾ ਪ੍ਰਬੰਧਕ ਕਮੇਟੀ ਤੇ ਯਕੀਨ ਰਿਹਾ ਕਿਸੇ ਨੂੰ ਤੇ ਨਾ ਅਕਾਲ ਤਖਤ ਤੇ ਕਾਬਜ਼ ਗ੍ਰੰਥੀਆਂ ਤੇ। ਜਿਹੜੇ ਸਿਧਾਂਤ ਨੇ ਗੁਰੂ ਸਾਹਿਬ ਜੀ ਦੇ, ਉਹਨਾਂ ਨਾਲ ਮਜ਼ਾਕ ਹੋ ਰਿਹਾ ਤੇ ਮਜ਼ਾਕ ਕਰ ਰਹੇ ਨੇ ਨਗੋਰੇ ਲੋਕ, ਪਰਿਵਾਰ ਪਾਲਣ ਵਾਲੇ ਲੋਕ, ਜਿਹੜੇ ਲੋਕ ਦਸਮ ਪਾਤਸ਼ਾਹ ਜਿਹੜਾ ਪਰਿਵਾਰ ਵਾਰ ਕੇ ਪੰਥ ਬਣਾ ਗਿਆ ਸੀ, ਉਸ ਦੇ ਉਲਟ ਵਿਪਰੀਤ ਜਾ ਕੇ ਪਰਿਵਾਰ ਪਾਲਣ ਵਾਲੇ ਲੋਕ ਇਸ ਕੌਮ ਨਾਲ ਭੱਦਾ ਮਜ਼ਾਕ ਕਰ ਰਹੇ। ਤੋਂ ਅਸੀਂ ਤਕਰੀਬਨ 10-12 ਦਿਨ ਵੇਟ ਕਰਾਂਗੇ। ਜੇ ਪੰਜਾਬ ਸਰਕਾਰ ਨੇ, ਸੈਂਟਰ ਸਰਕਾਰ ਨੇ ਇੰਟਰਸਟ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਸਟਾਫ ਨਾ ਦਿੱਤਾ ਤਾਂ ਅਸੀਂ 24 ਤਰੀਕ ਆਉਣ ਵਾਲੀ ਜਿਹੜੀ ਆ 24 ਤਰੀਕ ਨੂੰ ਇੱਕ ਰੋਸ ਮੁਜ਼ਾਹਰਾ ਕਰਾਂਗੇ ਭਰਵਾਂ। ਤਾਂ ਗਵਰਨਰ ਸਾਹਿਬ ਦੇ ਕੋਲ ਪਹੁੰਚਾਂਗੇ ਆਪ, ਉਹਨਾਂ ਨੂੰ ਫਿਰ ਹੋਰ ਜ਼ਿਆਦਾ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਆਪ ਉੱਥੋਂ ਤੱਕ ਜਾਵਾਂਗੇ। ਮੁਜ਼ਾਹਰਾ ਕਰਕੇ ਸਾਰੇ ਪੰਜਾਬ ਦੇ ਸਾਡੇ ਮੇਨ ਲੀਡਰ ਹੋਣਗੇ ਜਿਹੜੇ, ਅਸੀਂ ਇੱਕ ਜ਼ਬਰਦਸਤ ਪ੍ਰੋਟੈਸਟ ਕਰਾਂਗੇ ਜਿਹੜਾ ਜਿਹਦੇ ਨਾਲ ਇਹ ਸਰਕਾਰਾਂ ਨੀਂਦ ਦੇ ਵਿੱਚੋਂ ਉੱਠ ਜਾਣ, ਕੁੰਭਕਰਨ ਦੀ ਨੀਂਦ 'ਚ ਉੱਠ ਜਾਣ। ਨੰਬਰ 2, ਦੋਵਾਂ ਸਰਕਾਰਾਂ ਨੂੰ ਇਹ ਵੀ ਅਪੀਲ ਆ ਕਿ ਸਾਡੀ ਕੌਮ ਦਾ ਕੋਈ ਲੀਡਰ ਨਾ ਹੋਣ ਕਰਕੇ, ਸਾਡੀਆਂ ਸੰਸਥਾਵਾਂ ਤੇ ਚੁਣੀ ਹੋਈ ਲੀਡਰਸ਼ਿਪ ਕਾਬਜ਼ ਨਾ ਹੋਣ ਕਰਕੇ ਇਹ ਸਾਡੀ ਕੌਮ ਨਾਲ ਜਿਹੜਾ ਮਜ਼ਾਕ ਹੋ ਰਿਹਾ, ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਜਿਹੜਾ ਅਸੀਂ ਬਾਰ-ਬਾਰ ਉਹ ਵੀ ਅਪੀਲਾਂ ਹੀ ਕਰਦੇ ਰਹਿ ਗਏ ਆ, ਉਹ ਜਿਹੜੇ ਉਮਰ ਕੈਦਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਇਹ ਹੁਣ ਇਲੈਕਸ਼ਨ ਹੋ ਨਹੀਂ ਰਿਹਾ, ਪ੍ਰਬੰਧਕ ਕਮੇਟੀ ਦਾ ਕੋਈ ਵਾਰਸ ਨਹੀਂ ਹੈ ਇਸ ਵੇਲੇ, ਅਕਾਲ ਤਖਤ ਦਾ ਕੋਈ ਵਾਰਸ ਨਹੀਂ, ਤੇ ਸਿੱਖ ਕੌਮ ਨੂੰ ਲਵਾਰਸ ਨਾ ਸਮਝੇ ਸਰਕਾਰ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਵੀ ਸਿੱਖ ਕੈਦੀ 25-25 ਸਾਲ ਕੱਟ ਚੁੱਕੇ ਨੇ, ਉਹਨਾਂ ਨੂੰ ਇਮੀਡੀਏਟਲੀ ਰਿਲੀਜ਼ ਕਰੇ। ਗਵਰਨਰ ਜਿਹੜੇ ਨੇ ਇੱਕ ਤੇ ਨੁਮਾਇੰਦੇ ਨੇ ਸੈਂਟਰ ਦੇ, ਸੈਂਟਰ ਨੂੰ ਸਾਡਾ ਮੈਸੇਜ ਦੇ ਸਕਦੇ ਆ ਕਿ ਪੰਜਾਬ ਦੇ ਚਾਹ ਸਥਿਤੀ ਆ, ਪੰਜਾਬ ਦੀ ਗਵਰਨਮੈਂਟ ਨੂੰ ਦੱਸ ਸਕਦੇ ਆ ਕਿ ਇੱਥੇ ਇਹ ਕੁਝ ਹੋ ਰਿਹਾ, ਤੁਸੀਂ ਆਪਣਾ ਚਿੰਤਾ ਕਰੋ, ਕਿਉਂ ਨਹੀਂ ਚਿੰਤਾ ਕਰਦੇ। ਇਲੈਕਸ਼ਨ ਨਾ ਹੋਣ ਦਾ ਕਾਰਨ ਹੀ ਸਾਨੂੰ ਸਮਝ ਆ ਰਿਹਾ। 12 ਸਾਲ ਹੋ ਚੁੱਕੇ ਨੇ, ਕਦੀ ਕੋਈ ਇਸ ਤਰ੍ਹਾਂ ਇੱਕ ਪ੍ਰਬੰਧਕ ਕਮੇਟੀ ਨਾਲ ਬਾਰ-ਬਾਰ ਇਹ ਹੁੰਦਾ ਹੈ। ਪਹਿਲੇ ਇੱਕ ਵਾਰੀ 18 ਸਾਲ ਬਾਅਦ ਹੋਏ, ਜਦੋਂ ਬਾਦਲ ਕਵੇ ਉਦੋਂ ਹੀ ਇਲੈਕਸ਼ਨ ਹੋਣੇ, ਕੋਈ ਸਾਡੀ ਮਰਿਆਦਾ ਨਹੀਂ ਹੈਗੀ। ਬਾਦਲ ਨੂੰ, ਉਹਦੇ ਪਰਿਵਾਰ ਨੂੰ ਲੋਕ ਨਕਾਰ ਚੁੱਕੇ ਨੇ, ਮੂੰਹ ਦੇ ਮੂੰਹ ਸੁੱਟ ਚੁੱਕੇ ਨੇ। ਪੰਜਵੀਂ ਵਾਰੀ ਉਹਨੂੰ ਹਾਰ ਦਾ ਸਾਹਮਣਾ ਇੱਥੇ ਬਾਈ ਇਲੈਕਸ਼ਨ 'ਚ ਕਰਨਾ ਪਿਆ। ਲੇਕਿਨ ਉਸ ਟੱਬਰ ਨੂੰ ਜੇ ਸ਼ਰਮ ਨਹੀਂ ਆਉਂਦੀ ਤੇ ਸਰਕਾਰਾਂ ਨੂੰ ਤੇ ਕਰਨੀ ਚਾਹੀਦੀ ਆ ਨਾ। ਪੱਛਮੀ ਮੁਲਕਾਂ ਦੇ ਵਿੱਚ ਸਿੱਖਾਂ ਦੇ ਉੱਤੇ ਧਾਰਮਿਕ ਪਛਾਣ ਦੇ ਆਧਾਰ 'ਤੇ ਹਮਲਿਆਂ ਦੇ ਵਿੱਚ ਲਗਾਤਾਰ ਵਾਧਾ ਨਜ਼ਰ ਆਇਆ ਹੈ ਤੇ ਪਿਛਲੇ ਮਹੀਨੇ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ਦੇ ਵਿੱਚ ਇੱਕ ਸਿੱਖ ਬਜ਼ੁਰਗ ਦੇ ਉੱਤੇ ਇੱਕ ਹਮਲਾਵਰ ਨੇ ਹਮਲਾ ਕੀਤਾ ਸੀ ਤੇ ਬੁਰੀ ਤਰ੍ਹਾਂ ਸਿੱਖ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਸੀ। ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਨਸ਼ਾ ਤਸਕਰੀ ਦੇ ਦੋਸ਼ਾਂ ਦੇ ਅਧੀਨ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਮਿਲਣ ਲਈ ਪਹੁੰਚੇ। ਇਸ ਮੌਕੇ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹ ਖੁਦ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੱਲ ਹੋਣ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣਗੇ। ਜੋ ਪੰਜਾਬ 'ਚ ਨੌਜਵਾਨ ਬੱਚਿਆਂ ਨੂੰ ਘਰੋਂ ਲਿਜਾ ਕੇ ਉਹਨਾਂ ਦੇ ਫੇਕ ਐਨਕਾਊਂਟਰ ਕਰਦੇ ਨੇ, ਝੂਠੇ ਮੁਕਾਬਲੇ 'ਚ ਮਾਰਦੇ ਨੇ, ਕਹਿੰਦੇ ਇਹ ਹਾਲਾਤ ਬਣੇ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੀ
ਉੱਠ ਗਿਆ ਸੀਗਾ ਉਸ ਵੇਲੇ ਦੀਆਂ ਸਰਕਾਰਾਂ ਦੇ, ਔਰ ਉਸ ਹਾਲਾਤ ਦੇ ਕਰਕੇ ਜੋ ਕਦਮ ਪੁੱਟੇ ਗਏ, ਜੋ ਕੁਝ ਹੋਇਆ, ਉਹਦੇ ਵਾਸਤੇ ਉਹਨਾਂ ਨੇ ਸਜ਼ਾ ਵੀ ਪੂਰੀ ਕਰ ਲਈ। ਔਰ ਵੇਖੋ ਬਾਕੀ ਤਾਂ ਜਾ ਕੇ ਨਾ ਕਈ ਵਾਰੀ ਕੋਰਟ 'ਚ ਮੁੱਕਰ ਜਾਂਦੇ ਆ ਕਿ ਮੈਂ ਨਹੀਂ ਸੀ ਜਾਂ ਮੈਂ ਇਹ ਝੂਠ ਹੈ। ਉਹਨਾਂ ਨੇ ਜਾ ਕੇ ਆਪਦੀ ਗੱਲ ਨੂੰ ਕਬੂਲਿਆ, ਮਤਲਬ ਮੁੱਕਰੇ ਨਹੀਂ ਆ। ਜੋ ਉਹਨਾਂ ਨੇ ਉਸ ਸਮੇਂ ਜੋ ਵੀ ਹਾਲਾਤ ਬਣੇ ਉਸ ਗੱਲ ਨੂੰ ਕਬੂਲਿਆ, ਸੱਚ ਦੇ ਨਾਲ ਖਲੋਤੇ ਰਹੇ, ਆਪਦੀ ਸੱਚਾਈ ਪੇਸ਼ ਕੀਤੀ ਔਰ ਕਹਿੰਦੇ ਹਾਂ ਆਹ ਕੰਮ ਮੈਂ ਇਸ ਕਾਰਨਾਂ ਕਰਕੇ ਕੀਤਾ। ਮਗਰ ਅਖੀਰ 'ਚ ਸੰਵਿਧਾਨ ਕੀ ਕਹਿੰਦਾ ਕਿ ਉਮਰ ਕੈਦ ਇੱਕ ਵਾਰੀ ਮਿਲ ਸਕਦੀ ਹੈ, ਇੱਕੋ ਜੁਰਮ ਦੀਆਂ 27 ਸਾਲ ਸਜ਼ਾ ਨਹੀਂ ਮਿਲਦੀ। ਤੇ ਅੱਜ ਜਿਹੜੇ ਲੋਕ ਜੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ, ਜਿਵੇਂ ਰਾਜੀਵ ਗਾਂਧੀ ਦੇ ਕਿਲਰਸ ਦੀ ਗੱਲ ਚੱਲਦੀ ਹੈ ਕਿ ਉਹਨਾਂ ਦੀ ਰਿਹਾਈ ਸ਼ੁਰੂ ਹੋਈ ਹੈ, ਇਸੇ ਤਰ੍ਹਾਂ ਜੇ ਸੰਵਿਧਾਨ ਸਭ ਤੋਂ ਉੱਚੇ ਆ ਤੇ ਫਿਰ ਸੰਵਿਧਾਨ ਦੀ ਵੀ ਰਖਵਾਲੀ ਹੋਣੀ ਚਾਹੀਦੀ। ਔਰ ਇਸ ਤਰੀਕੇ ਨਾਲ ਉਮਰ ਕੈਦ ਦੀ ਜਿਹੜੀ 27 ਸਾਲ ਡਬਲ ਸਜ਼ਾ ਕੋਈ ਵੀ ਬੰਦੀ ਸਿੰਘ ਜਿਹੜਾ ਕੱਟ ਚੁੱਕਿਆ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਨਹੀਂ ਹੋ ਰਹੀ। ਆਮ ਆਦਮੀ ਦੀ ਸਰਕਾਰ ਦਿੱਲੀ 'ਚ ਉਹਨਾਂ ਦਾ ਵਿਰੋਧ ਕਰਦੀ ਆ, ਕਿੱਥੇ ਕੇਂਦਰ ਦੀ ਸਰਕਾਰ ਕਿਸੇ ਦਾ ਵਿਰੋਧ ਕਰਦੀ ਹੈ। ਇਸ ਲਈ ਇਹਨਾਂ ਸਾਰੇ ਬੰਦੀ ਸਿੰਘਾਂ ਦੇ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ, ਹੋਰ ਜਿੰਨੇ ਵੀ ਨੇ, ਉਹਨਾਂ ਨੇ 27 28 ਸਾਲ 30 ਸਾਲ ਸਜ਼ਾ ਪੂਰੀ ਹੋ ਗਈ ਆ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਸਾਰੇ ਇਨਸਾਫ ਪਸੰਦ ਲੋਕ, ਕਿਉਂਕਿ ਇਹ ਵੀ ਆਪਦੇ ਪਰਿਵਾਰਾਂ 'ਚ ਵਾਪਸ ਆ ਕੇ ਇੱਕ ਜ਼ਿੰਦਗੀ ਆਪਦੀ ਬਤੀਤ ਕਰਨ, ਇਹ ਸਾਡੀ ਸਭ ਦੀ ਮੰਗ। ਔਰ ਦੇਖੋ ਮੈਂ ਜੇਲ੍ਹ 'ਚੋਂ ਬਾਹਰ ਆ ਗਿਆ, ਮੇਰੀ ਉਦੋਂ ਤੱਕ ਤਸੱਲੀ ਨਹੀਂ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ। ਔਰ ਮੈਂ ਰੋਜ਼ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਬੜਾ ਲੰਮਾ ਸਮਾਂ ਜੇਲ੍ਹ 'ਚ ਰਹੇ, ਔਰ ਇੰਟਰਨੈਸ਼ਨਲ ਕਾਨੂੰਨ ਵੀ ਬੜੇ ਕਲੀਅਰ ਨੇ ਕਿ ਇੰਨਾ ਚਿਰ ਕੋਈ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਸੋ ਇਹਨਾਂ ਦੀ ਰਿਹਾਈ ਵੱਡੇ ਪੱਧਰ ਤੇ ਜਿੱਥੇ ਅਸੀਂ ਮੰਗ ਕਰਦੇ ਹਾਂ। ਔਰ ਮੈਂ ਜਿਹੜੀ ਅੱਗੇ ਗੱਲ ਕਰ ਰਿਹਾ ਸਾਂ, ਥੋੜੀ ਗੱਲ ਵਿੱਚ ਰਹਿ ਗਈ ਕਿ ਰਾਜੋਆਣਾ ਸਾਹਿਬ ਅੰਦਰ ਆਉਣ ਤੋਂ ਪਹਿਲਾਂ ਇੱਕ ਬੜੇ ਤੁਹਾਡੇ ਪੱਤਰਕਾਰ ਹੋਏ ਆ ਮੁੱਲਾਪੁਰੀ ਸਾਹਿਬ, ਤੁਸੀਂ ਜਾਣਦੇ ਹੋਣੇ, ਸਰਹੰਦੀ ਸਾਹਿਬ, ਭੂਸ਼ਣ ਸਰਹੰਦੀ ਜੀ, ਜਿਨ੍ਹਾਂ ਨੇ 30 ਅਖਬਾਰਾਂ ਦੇ ਉਹ ਆਪ ਉਹਨਾਂ ਕੋਲ ਉਹਦੇ ਉਹ ਸੀਗੇ ਰਿਪੋਰਟਰ, ਇੱਕ ਸਮਾਂ ਉਹ ਵੀ ਸੀ, ਅਖੀਰ 'ਚ ਉਹ ਜਗਬਾਣੀ ਦੇ ਸੀ। ਔਰ ਉਹਨਾਂ ਤੇ ਅਟੈਕ ਵੀ ਹੋਇਆ ਇੱਕ ਵਾਰੀ, ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲੀ। ਉਸ ਵੇਲੇ ਉਹਨਾਂ ਦੀ ਹਿਫਾਜ਼ਤ ਤੇ ਕੌਣ ਸੀ? ਬਲਵੰਤ ਸਿੰਘ ਰਾਜੋਆਣਾ। ਕਹਿਣ ਦਾ ਭਾਵ ਕਿ ਜਿਹੜੇ ਇਹਨੂੰ ਹਿੰਦੂ ਸਿੱਖ ਮੁੱਦਾ ਬਣਾਉਂਦੇ ਨਾ, ਇਹ ਜਿਹਾਂ ਤੋਂ ਬਚੋ। ਇਹ ਹਿੰਦੂ ਸਿੱਖ ਦੀ ਗੱਲ ਨਹੀਂ, ਇਹ ਉਦੋਂ ਦੇ ਹਾਲਾਤ ਸੀ। ਇਸੇ ਕਰਕੇ ਉਦੋਂ ਇਹ ਫੇਕ ਐਨਕਾਊਂਟਰਸ ਹੋਏ, ਤਦੇ ਕਈ ਅਫਸਰਾਂ ਨੂੰ ਅੱਜ ਤੱਕ ਮੁੜ ਕੇ 20 ਸਾਲ ਬਾਅਦ, 15 ਸਾਲ ਬਾਅਦ CBI ਕੋਰਟ ਨੇ, ਹਾਈ ਕੋਰਟ ਨੇ ਮੁੜ ਕੇ ਸਜ਼ਾਵਾਂ ਵੀ ਦਿੱਤੀਆਂ, ਕਈ ਅੰਦਰ ਵੀ ਰਹਿ ਕੇ ਆਏ। ਇਸ ਲਈ ਜਿਹੜਾ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਦਾ ਹੈ, ਇਹਨੂੰ ਆਪਦੀ ਛੋਟੀ ਸੋਚ ਕਰਕੇ ਵੋਟਾਂ ਵਾਸਤੇ ਫਾਇਦਾ ਲੈਣ ਦੀ ਗੱਲ ਕਰਦਾ, ਉਹ ਤੋਂ ਬਚੋ। ਔਰ ਗੱਲ ਸੰਵਿਧਾਨ ਦੀ ਹੋਵੇ, ਸੰਵਿਧਾਨ ਸਭ ਤੋਂ ਉੱਤੇ, ਇਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਮੋਰਚਾ ਗੁਰੂ ਕਾ ਬਾਗ ਅਤੇ ਸ਼ਹੀਦੀ ਸਾਕਾ ਸ਼੍ਰੀ ਪੰਜਾ ਸਾਹਿਬ ਦੇ 100 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਜਾ ਰਹੇ ਸੈਮੀਨਾਰਾਂ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਦੇ ਉੱਤੇ ਭਾਰਤ ਦੇ ਵਿੱਚ ਇੱਕ ਵੱਡਾ ਹਮਲਾ ਹੋਣ ਜਾ ਰਿਹਾ ਹੈ ਤੇ ਸਿੱਖਾਂ ਨੂੰ ਉਹਨਾਂ ਸੁਚੇਤ ਰਹਿਣ ਦੀ ਅਪੀਲ ਕੀਤੀ। ਪਿਛਲੇ ਸਮੇਂ ਦੌਰਾਨ ਅਫਗਾਨੀ ਸਿੱਖਾਂ ਤੇ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ, ਕੁਝ ਸਾਡੇ ਸਿੰਘ ਫੱਟੜ ਵੀ ਹੋ ਗਏ, ਕੁਝ ਇੱਕ ਵਿਚਾਰਾ ਚੜ੍ਹਾਈ ਵੀ ਕਰ ਗਿਆ, ਸ਼ਹੀਦੀ ਪਾ ਗਿਆ। ਉਹ ਪਿੱਛੇ ਬੱਚਾ ਉਹਨਾਂ ਦੇ ਵਿੱਚੋਂ ਇੱਕ ਸੀ ਇੰਗਲੈਂਡ ਦੇ ਵਿੱਚ, ਉਹ ਜਿਸਲੇ ਦਿੱਲੀ ਆਇਆ, ਮੈਂ ਉੱਥੇ ਜਾ ਕੇ ਉਹਦੇ ਭੋਗ ਤੇ ਉਹਨੂੰ ਮਿਲਣ ਦਾ ਯਤਨ ਕੀਤਾ, ਮਿਲਿਆ ਵੀ। ਉਹਨਾਂ ਦਾ ਸਫੀਰ ਆਇਆ ਸੀ ਅਫਗਾਨਿਸਤਾਨ ਦਾ ਜਿਹੜਾ ਦਿੱਲੀ ਆ, ਉਹਨੂੰ ਵੀ ਮੈਂ ਮਿਲਿਆ। ਉੱਥੇ ਸਾਡੇ ਇੱਕ ਐਕਸਟਰਨਲ ਅਫੇਅਰ ਮਿਨਿਸਟਰ ਦਾ ਸੈਕਟਰੀ ਵੀ ਆਇਆ ਸੀ। ਉਹ ਮੈਨੂੰ ਕਹਿੰਦਾ ਮੈਂ ਹੁਣ ਰਾਤ ਨੂੰ ਤੇਰੇ ਨਾਲ ਟੈਲੀਫੋਨ ਤੇ ਗੱਲ ਕਰੂੰਗਾ। ਉਹ ਗੱਲ ਕੀ ਹੋਈ, ਦੇਖੋ ਆ ਪਿੱਛੇ ਲੜਾਈ ਹੋਈ ਰਸ਼ੀਆ ਦੇ ਨਾਲ, ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਨਾ ਸੇਫ, ਕਿਉਂਕਿ ਉੱਥੇ ਹਾਦਸਾ ਸੀ। ਸਾਡੇ ਨਾਲ ਕੀ ਹੋਇਆ, ਇਹ ਭਾਂਪਣ ਦੀ ਲੋੜ ਆ, ਆਪਾਂ ਨੂੰ ਦੇਖਣ ਦੀ ਲੋੜ ਪਊਗੀ। ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਵੀਜ਼ੇ ਦੇ ਦਿੰਨੇ ਆ, ਕਿਰਾਇਆ ਆਪਣਾ ਲਾਉਣ, ਕਿਉਂਕਿ ਜਿਹੜੇ ਤਕੜੇ ਬੰਦੇ ਸੀ ਉੱਥੇ ਅਫਗਾਨਿਸਤਾਨ ਦੇ, ਉਹ ਵੱਖ-ਵੱਖ ਬਾਕੀ ਮੁਲਕਾਂ 'ਚ ਚਲੇ ਗਏ। ਜਿਹੜੇ ਰਹਿ ਗਏ ਵਿਚਾਰੇ ਮੂੰਗਫਲੀ ਦੀਆਂ ਰੇਹੜੀਆਂ, ਖਜੂਰਾਂ ਦੀਆਂ ਰੇਹੜੀਆਂ ਲਾਉਣ ਵਾਲੇ। ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਵਾਪਸ ਲਿਆਓ, ਕਿਰਾਇਆ ਅਸੀਂ ਦੇਵਾਂਗੇ। ਉਹ ਹੌਲੀ ਹੌਲੀ ਵਾਪਸ ਆ ਗਏ।
ਆ 55 ਦਾ ਜਥਾ ਕੱਲ ਚੜਨਾ ਸੀ ਉੱਥੋਂ, ਉਹਨਾਂ ਦੇ ਵਿੱਚ ਹਿੰਦੂ ਵੀ ਆ। ਮੈਂ ਕਿਹਾ ਉਹਨਾਂ ਦਾ ਵੀ ਕਿਰਾਇਆ ਲਾਵਾਂਗੇ ਕਿਉਂਕਿ ਸਰਬੱਤ ਦਾ ਭਲਾ ਮੰਗਦੇ। ਉਹ ਜਿਹਲੇ ਉਹਨਾਂ ਦੀ ਫਲਾਈਟ ਸੀ ਉੱਥੇ 2 ਪਾਤਸ਼ਾਹ ਦੇ ਸਰੂਪ ਸੀ, ਉਹ ਕਹਿੰਦੇ ਜੀ ਅਸੀਂ ਨਾਲ ਲੈ ਕੇ ਜਾਣਾ। ਇਹ ਪ੍ਰੀਤ ਦੇਖਣੀ ਪਊ ਵੀ ਸਾਡੇ ਵਿੱਚ ਹੈਗੀ ਅੱਜ। ਉਹ ਕਹਿੰਦੇ ਅਸੀਂ ਤੁਹਾਨੂੰ ਸਰੂਪ ਨਹੀਂ ਲਿਜਾਣ ਦੇਣੇ, ਉਹ ਕਹਿੰਦੇ ਅਸੀਂ ਮਰਨਾ ਕਬੂਲ, ਅਸੀਂ ਪਾਤਸ਼ਾਹ ਨੂੰ ਨਾਲ ਲੈ ਕੇ ਜਾਣਾ। ਉਹ ਫਲਾਈਟ ਕੈਂਸਲ ਕਰਨੀ ਪਈ। ਇਹ ਜਜ਼ਬਾ ਆ ਗੁਰੂ ਪ੍ਰਤੀ ਵਫਾਦਾਰੀ ਦਾ। ਅੱਜ ਅਫਗਾਨ ਦੇ ਸਿੱਖ, ਇਹ ਸਰਕਾਰ ਮੁਨਕਰ ਹੋ ਗਈ, ਉੱਥੇ ਕਿਰਾਇਆ ਸ਼੍ਰੋਮਣੀ ਕਮੇਟੀ ਨੇ ਪੂਰੇ ਦਾ ਪੂਰਾ ਉਹਨਾਂ ਦਾ ਲਾਇਆ। ਅੱਜ ਦਿੱਲੀ ਦੇ ਵਿੱਚ ਬੈਠੇ ਆ ਸ਼੍ਰੋਮਣੀ ਕਮੇਟੀ ਦੇ ਕੋਲ, ਕਿਉਂਕਿ ਇਹ ਪੇਕਾ ਘਰ ਆ। ਸ਼੍ਰੋਮਣੀ ਕਮੇਟੀ ਖਾਲਸਾ ਦੀ ਵਿਰਾਸਤ ਆ, ਖਾਲਸੇ ਦੀ ਅਗਵਾਈ ਕਰਦੀ ਆ। ਉਹ ਪਿੱਛੇ ਕਹਿੰਦੇ ਵੀ ਸਾਨੂੰ ਘੱਟੋ ਘੱਟ 70 ਲੱਖ ਰੁਪਈਆ 1 ਮਹੀਨੇ ਦਾ 1 ਸਾਲ ਵਾਸਤੇ ਦਿਓ। ਅਸੀਂ ਇੱਥੇ ਆਪਣਾ ਜ਼ਿੰਦਗੀ ਦਾ ਨਿਰਵਾਹ ਨਵਾਂ ਸ਼ੁਰੂ ਕਰਨਾ। ਸਰਕਾਰਾਂ ਸੈਂਟਰ ਦੀਆਂ ਵੀ ਬਹਿ ਗਈਆਂ। ਆ ਜਿਹੜੀ ਪੰਜਾਬ ਦੀ ਸਰਕਾਰ, ਇਹਨੂੰ ਵੀ ਭੋਰਾ ਸ਼ਰਮ ਨਹੀਂ। ਜੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਂ ਮੰਗਦੇ, ਸਮਾਂ ਨਹੀਂ ਦਿੰਦੇ, ਤੇ ਉਹਨਾਂ ਦੇ ਨਾਲ ਜੋ ਵਿਵਹਾਰ ਅੱਜ ਕਰ ਰਹੇ ਆ ਉਹ ਵੀ ਮੇਰੀ ਸਮਝ ਤੋਂ, ਸੋਚ ਤੋਂ ਬਾਹਰ ਆ। ਅੱਜ ਆਪਾਂ ਦੇਖਣਾ ਵੀ ਅੱਜ ਕੌਮ ਦੇ ਉੱਤੇ ਫੇਰ ਦੁਬਾਰਾ ਕਿਹੜੀ ਗੱਲ ਹੋ ਰਹੀ। ਬਡੂੰਗਰ ਸਾਹਿਬ ਭਾਂਪਦੇ ਆ। ਸਾਲ 2 ਸਾਲ ਦੇ ਵਿੱਚ ਇੱਕ ਵੱਡਾ ਹਮਲਾ ਹੋਣ ਜਾ ਰਿਹਾ ਇਸ ਭਾਰਤ ਵਰਸ਼ ਦੇ ਵਿੱਚ। ਮਿਨੋਰਟੀ ਕਮਿਊਨਿਟੀ ਜੇ ਇੱਕ ਸਿੱਖ ਨਹੀਂ ਇਕੱਲੇ, ਬਾਕੀ ਵੀ ਆ, ਉਹਨਾਂ ਨੂੰ ਖਤਮ ਕਰਕੇ ਇੱਕ ਕਾਮਨ ਸਟੇਟਸ ਦੇ ਵਿੱਚ ਲਿਆਉਣਗੇ। ਪਰ ਗੁਰੂ ਨੇ ਕਿਰਪਾ ਕੀਤੀ ਨਹੀਂ ਆਉਣਾ, ਕਿਉਂਕਿ ਸਿੱਖ ਜਿਸਲੇ ਸੁੱਖ ਹੋਵੇ ਫਿਰ ਇਹ ਸਿਧਾਂਤਾਂ ਨੂੰ ਤਿਆਗ ਦਿੰਦਾ। ਜਿਸਲੇ ਇਹਦੇ ਉੱਤੇ ਡੰਡਾ ਵੱਧਦਾ ਨਾ, ਦੁੱਖ ਹੋਵੇ, ਫਿਰ ਇਹਨੂੰ ਸਾਰਾ ਕੁਝ ਚੇਤੇ ਆ ਜਾਂਦਾ। ਪੁਰਾਣਾ ਸਮਾਂ ਮੈਂ ਚੇਤੇ ਨਹੀਂ ਕਰਦਾ, ਮੈਂ ਆਪਣੇ ਵੇਲੇ ਦਾ ਚੇਤਾ ਕਰਦਾ ਜਦੋਂ ਪੁਲਿਸ ਦੇ ਰੇਡ ਹੁੰਦੇ ਸੀ ਤੇ ਦਵਾ ਦਵ ਰੱਖਣਾ ਵੀ ਜਾਣਾ ਕਿੱਧਰ ਨੂੰ ਆ, ਤੇ ਜਪਜੀ ਸਾਹਿਬ ਦੇ 4-5 ਪਾਠ ਡਰਦਿਆਂ ਨਹੀਂ ਕਰਦੇ ਨੇ। ਪਾਕਿਸਤਾਨ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਯੂਨਾਈਟਿਡ ਨੇਸ਼ਨ ਦੇ ਮੁਖੀ ਐਂਟੋਨੀਓ ਗੁਤਰਸ ਜਿਹੜੇ ਆ ਇਸ ਸਮੇਂ ਪਾਕਿਸਤਾਨ ਦੇ ਦੌਰੇ ਤੇ ਨੇ ਤੇ ਉਹਨਾਂ ਪਾਕਿਸਤਾਨ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਦੇ ਲਈ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਆ। ਇਹਨਾਂ ਹੜ੍ਹਾਂ ਦੇ ਵਿੱਚ ਹੁਣ ਤੱਕ 1400 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਲੱਖਾਂ ਲੋਕ ਜਿਹੜੇ ਆ ਬੇਘਰ ਹੋ ਚੁੱਕੇ ਨੇ। ਐਂਟੋਨੀਓ ਗੁਤਰਸ ਨੇ ਅੱਜ ਜਦੋਂ ਪਾਕਿਸਤਾਨ ਦੇ ਵਿੱਚ ਲੈਂਡ ਕੀਤਾ ਤਾਂ ਉਸ ਤੋਂ ਪਹਿਲਾਂ ਉਹਨਾਂ ਇੱਕ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਦੇ ਲੋਕ ਇਸ ਸਮੇਂ ਬੜੀ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਤੇ ਉਹਨਾਂ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸੀਬਤ ਦੀ ਘੜੀ ਵਿੱਚ ਇਹਨਾਂ ਲੋਕਾਂ ਦਾ ਸਾਥ ਦੇਣ ਤੇ ਵੱਧ ਤੋਂ ਵੱਧ ਜਿਹੜੇ ਫੰਡਸ ਆ ਉਹ ਪਾਕਿਸਤਾਨ ਨੂੰ ਪ੍ਰੋਵਾਈਡ ਕਰਵਾਏ ਜਾਣ ਤਾਂ ਕਿ ਜਿਹੜਾ ਇਹ ਨੁਕਸਾਨ ਹੋਇਆ ਆ ਉਸ ਦੀ ਭਰਪਾਈ ਕੀਤੀ ਜਾ ਸਕੇ। ਭਾਰਤ ਅਤੇ ਚੀਨ ਦੇ ਦਰਮਿਆਨ ਸਰਹੱਦੀ ਟਕਰਾਅ ਨੂੰ ਹੱਲ ਕਰਨ ਦੇ ਲਈ ਕਈ ਗੇੜਾਂ ਦੀ ਗੱਲਬਾਤ ਤੋਂ ਬਾਅਦ ਹੁਣ ਦੋਵੇਂ ਧਿਰਾਂ ਜਿਹੜੀਆਂ ਨੇ ਇਸ ਗੱਲ 'ਤੇ ਸਹਿਮਤ ਹੋਈਆਂ ਨੇ ਕਿ ਗੋਗਰਾ ਹੌਟ ਸਪ੍ਰਿੰਗਸ ਜਿਹੜਾ ਇਲਾਕਾ ਆ ਉਸ ਦੇ ਵਿੱਚੋਂ 12 ਸਤੰਬਰ ਤੱਕ ਦੋਵੇਂ ਧਿਰਾਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਲੈਣਗੀਆਂ ਤੇ ਇਸ ਫੈਸਲੇ ਦੇ ਵਿੱਚ ਇਹ ਵੀ ਮੰਨਿਆ ਗਿਆ ਕਿ ਇਸ ਪੁਆਇੰਟ ਦੇ ਉੱਤੇ ਜਿਹੜੇ ਵੀ ਸਥਾਈ ਜਾਂ ਅਸਥਾਈ ਨਿਰਮਾਣ ਦੋਵੇਂ ਧਿਰਾਂ ਵੱਲੋਂ ਕੀਤੇ ਗਏ ਸੀ ਉਹਨਾਂ ਨੂੰ ਵੀ ਮੁਕੰਮਲ ਤੌਰ ਤੇ ਹਟਾ ਲਿਆ ਜਾਵੇਗਾ। ਭਾਰਤ ਦੇ ਵਿਦੇਸ਼ ਮਹਿਕਮੇ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੀਆਂ ਫੌਜਾਂ 12 ਸਤੰਬਰ ਤੱਕ ਗੋਗਰਾ ਹੌਟ ਸਪ੍ਰਿੰਗਸ ਤੋਂ ਫੌਜਾਂ ਦੀ ਵਾਪਸੀ ਦੀ ਕਾਰਵਾਈ ਪੂਰੀ ਕਰਨਗੀਆਂ। ਮਹਿਕਮੇ ਨੇ ਕਿਹਾ ਹੈ ਕਿ ਗੋਗਰਾ ਹੌਟ ਸਪ੍ਰਿੰਗਸ ਵਿੱਚ ਦੋਵਾਂ ਪਾਸਿਆਂ ਦੁਆਰਾ ਬਣਾਏ ਗਏ ਸਾਰੇ ਅਸਥਾਈ ਤੇ ਹੋਰ ਢਾਂਚਿਆਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਇਸ ਦੀ ਦੁਵੱਲੀ ਪੁਸ਼ਟੀ ਕੀਤੀ ਜਾਵੇਗੀ। ਇਸ ਦੇ ਨਾਲ ਦੋਵੇਂ ਧਿਰਾਂ ਬਾਕੀ ਮਸਲਿਆਂ ਨੂੰ ਹੱਲ ਕਰਨ ਅਤੇ ਭਾਰਤ ਚੀਨ ਸਰਹੱਦੀ ਖੇਤਰਾਂ ਵਿੱਚ LAC ਦੇ ਨਾਲ ਸ਼ਾਂਤੀ ਬਹਾਲ ਕਰਨ ਲਈ ਸਹਿਮਤ ਹੋਈਆਂ ਹਨ।